ਪੰਜਾਬੀ ਰੇਡੀਓ ਦੇ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਤੇ ਕਰਾਂਗੇ ਕੁਛ ਖਬਰਾਂ, ਕੁਛ ਗੱਲਾਂ ਬਾਤਾਂ ਉਹਨਾਂ ਦੇ ਨਾਲ ਕਰਾਂਗੇ ਜੀ। ਤੇ ਪੰਜਾਬੀ ਰੇਡੀਓ ਦੇ ਵੈਸੇ ਨੂੰ ਤੁਸੀਂ ਜਿਸ ਤਰ੍ਹਾਂ ਵੀ ਸੁਣ ਰਹੇ ਹੋ ਬਾਕੀਆਂ ਨੂੰ ਵੀ ਜ਼ਰੂਰ ਦੱਸਿਆ ਕਰੋ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ, ਉਹਨਾਂ ਦਾ ਫੋਨ ਨੰਬਰ 4082722500। ਸੂਬੇਦਾਰ ਸਰਜੀਤ ਸਿੰਘ ਜੀ ਖੰਗੂੜਾ ਤੇ ਪਰਿਵਾਰ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਜੁਬਾ ਸਿਟੀ ਤੋਂ, ਰਿਸ਼ਪਾਲ ਕੌਰ ਪਿੰਡ ਮਲਿਕਪੁਰ ਪੰਜਾਬ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਸ ਤੋਂ, ਮੱਖਣ ਸਿੰਘ ਮਾਨ ਵਿਸਕਾਂਸਨ ਤੋਂ, ਸੁਰਿੰਦਰ ਸਿੰਘ ਕਾਲੋਂ ਰੰਚੋ ਕਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ, ਦਲਵੀਰ ਸਿੰਘ ਗਿੱਲ ਲਾਈਵਬੁੱਕ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਤੇ ਹੁਣ ਗੱਲਬਾਤ ਕਰਦੇ ਹਾਂ ਜੀ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲੀ ਖਬਰ ਜਿਹੜੀ ਸੁਰਖੀਆਂ ਬਣੀ ਹੋਈ ਆ, ਕੇਰਲਾ ਦੇ ਮੰਦਿਰ ਦੇ ਵਿੱਚ ਜੋ ਅੱਗ ਲੱਗਣ ਕਾਰਨ ਬਹੁਤ ਸਾਰਾ ਨੁਕਸਾਨ ਹੋਇਆ, ਉਸ ਦੇ ਵਿੱਚ ਬਹੁਤ ਸਾਰੇ ਲੋਕੀ ਮਾਰੇ ਵੀ ਗਏ ਆ ਤੇ 46 ਲਾਸ਼ਾਂ ਹਜੇ ਵੀ ਆ ਜਿਨ੍ਹਾਂ ਦਾ ਕੋਈ ਪਤਾ ਥੋ ਨਹੀਂ ਕਿ ਕੌਣ ਨੇ। ਜੀ ਬਿਲਕੁਲ ਜੀ, ਇਹ ਤਿਰੂਵਨੰਤਪੁਰਮ ਤੋਂ 70 ਕਿਲੋਮੀਟਰ ਹਟਵਾਂ ਜਿਹੜਾ ਕੋਲਮ ਜ਼ਿਲ੍ਹੇ ਦੇ ਵਿੱਚ ਜਿਹੜਾ ਜੀ ਇਹ ਪੁਤਿੰਗਲ ਦੇਵੀ ਮੰਦਿਰ ਹੈ, ਜਿੱਥੇ ਇਹ ਟ੍ਰੈਡੀਸ਼ਨਲ ਤੌਰ ਦੇ ਉੱਤੇ ਆਤਿਸ਼ਬਾਜ਼ੀ ਜਿਹੜੀ ਹੈ ਜੀ ਉਹ ਕੀਤੀ ਜਾਂਦੀ ਆ ਰਾਤ ਨੂੰ। ਸਵਾਲ ਇਹ ਹੈ ਕਿ ਜਿੱਥੇ ਇੰਨੀ ਪਾਪੂਲੇਸ਼ਨ ਆ, ਜਿੱਥੇ ਇੰਨੀ ਆਬਾਦੀ ਹੈ, ਜਿਹੜੇ ਕਿ ਧਾਰਮਿਕ ਸਥਾਨਾਂ ਦੇ ਉੱਤੇ ਵੀ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਉਹ ਪਹੁੰਚ ਜਾਂਦੇ ਨੇ, ਉੱਥੇ ਰਾਤ ਨੂੰ ਆਤਿਸ਼ਬਾਜ਼ੀ ਹੋਣੀ, ਇੰਨਾ ਵੱਡਾ ਜਿਹੜਾ ਜ਼ਖੀਰਾ ਜਿਹੜਾ ਜੀ ਉਹ ਇਕੱਠਿਆਂ ਕਰ ਲੈਣਾ, ਔਰ ਸਾਲਾਂ ਤੋਂ ਹੋ ਰਹੀ ਜਿਹੜੀ ਆਤਿਸ਼ਬਾਜ਼ੀ ਆ, ਉੱਥੇ ਸੁਰੱਖਿਆ ਦੇ ਜਿਹੜੇ ਉਹ ਕੀ ਪ੍ਰਬੰਧ ਸਨ, ਇਹ ਬਹੁਤ ਵੱਡਾ ਇੱਕ ਸਵਾਲ ਹੈ ਆਪਣੇ ਆਪ ਦੇ ਵਿੱਚ। ਆਤਿਸ਼ਬਾਜ਼ੀ ਜਿਹੜੀ ਚਲਾਈ ਜਾ ਰਹੀ ਸੀ, ਇੱਕ ਆਤਿਸ਼ਬਾਜ਼ੀ ਜਿਹੜੀ ਸੀ ਜਿੱਥੇ ਢੇਰ ਪਿਆ ਸੀਗਾ ਇਹ ਆਤਿਸ਼ਬਾਜ਼ੀ ਦਾ, ਉਹਦੇ ਉੱਤੇ ਡਿੱਗ ਪਈ ਔਰ ਇੰਨਾ ਜਿਹੜਾ ਦੀ ਵੱਡਾ ਵਿਸਫੋਟ ਜਿਹੜਾ ਹੋਇਆ। ਹੁਣ ਤੱਕ 110 ਮੌਤਾਂ ਦੀ ਪੁਸ਼ਟੀ ਜਿਹੜੀ ਹੈ ਜੀ ਉਹ ਹੋ ਚੁੱਕੀ ਆ। 350 ਬੰਦਾ ਜਿਹੜਾ ਜੀ ਉਹ ਜ਼ਖਮੀ ਹੋਇਆ। ਹਾਲਾਤ ਏਡੇ ਮਾੜੇ ਨੇ ਜੀ ਉਸ ਜਗ੍ਹਾ ਦੇ ਉੱਤੇ। 46 ਲਾਸ਼ਾਂ ਜਿਹੜੀਆਂ ਜੀ ਉਹ ਇੱਦਾਂ ਦੀਆਂ ਨੇ ਜਿਨ੍ਹਾਂ ਦੀ ਸ਼ਨਾਖਤ ਨਹੀਂ ਹੋ ਪਾ ਰਹੀ, ਕਿਉਂਕਿ ਉਹਨਾਂ ਦਾ ਬਹੁਤਾ ਹਿੱਸਾ ਜਿਹੜਾ ਜੀ ਉਹ ਸੜ ਗਿਆ। ਤੋ ਇਹ ਹੁਣ DNA ਟੈਸਟ ਦੇ ਰਾਹੀਂ ਹੀ ਲੱਭਿਆ ਜਾਊਗਾ ਜੀ ਕਿ ਇਹ ਮਰਨ ਵਾਲੇ ਕੌਣ ਸਨ। ਸਰਕਾਰਾਂ ਨੇ ਮਰਨ ਵਾਲਿਆਂ ਨੂੰ 10-10 ਲੱਖ ਰੁਪਈਆ, ਜਿਹੜੇ ਗੰਭੀਰ ਜ਼ਖਮੀ ਨੇ 2-2 ਲੱਖ ਰੁਪਈਆ, ਮਾਮੂਲੀ ਜ਼ਖਮੀਆਂ ਨੂੰ 50-50 ਹਜ਼ਾਰ ਰੁਪਈਆ ਜਿਹੜਾ ਜੀ ਉਹ ਦੇਣ ਦਾ ਐਲਾਨ ਤਾਂ ਜਿਹੜਾ ਉਹ ਕੀਤਾ, ਪਰ ਇਸ ਮਾਮਲੇ ਦੇ ਉੱਤੇ ਕੋਈ ਨਹੀਂ ਬੋਲ ਰਿਹਾ ਕਿ ਐਡੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਭੀੜਾਂ ਪਹੁੰਚਦੀਆਂ ਨੇ, ਜੇ ਅਜਿਹਾ ਹਾਦਸਾ ਕੋਈ ਹੁੰਦਾ ਤੇ ਉਹਨੂੰ ਰੋਕਣ ਦੇ ਵਾਸਤੇ ਪ੍ਰਬੰਧ ਜਿਹੜੇ ਉਹ ਕੀ ਕੀਤੇ ਗਏ ਸਨ। ਔਰ ਦੂਸਰੀ ਗੱਲ ਇਹ ਕਿ ਸੁਰੱਖਿਆ ਜਿਹੜੇ ਨਿਯਮ ਨੇ ਉਹਨਾਂ ਨੂੰ ਛਿੱਕੇ ਟੰਗ ਕੇ ਇੰਨਾ ਜਿਹੜਾ ਜ਼ਖੀਰਾ ਉਹ ਕਿਵੇਂ ਉੱਥੇ ਇਕੱਠਾ ਕਰ ਲੈਂਦੇ ਨੇ। ਕੋਈ ਪ੍ਰਸ਼ਾਸਨ ਉਹਨਾਂ ਨੂੰ ਪੁੱਛਣ ਵਾਲਾ ਨਿਗਾ, ਕੋਈ ਉਹਨਾਂ ਨੂੰ ਜਿਹੜਾ ਦੱਸਣ ਵਾਲਾ ਨਿਗਾ ਕਿ ਜਦੋਂ ਇੰਨਾ ਤੁਸੀਂ ਜਿਹੜਾ ਜੀ ਅਸਲੇ ਵਰਗੀ ਜਿਹੜੀ ਇਹ ਉੱਥੇ ਤੁਸੀਂ ਇਕੱਠਾ ਕੀਤਾ ਹੋਇਆ ਪਟਾਕੇ ਤੇ ਹੋਰ ਦੂਜਾ ਤੀਜਾ ਸਮਾਨ, ਜੇ ਉਹਨੂੰ ਅੱਗ ਲੱਗ ਜਾਏ ਤੇ ਫਿਰ ਉੱਥੋਂ ਬਚਣ ਦੇ ਜਿਹੜੇ ਉਹ ਤਰੀਕੇ ਕੀ ਨੇ। ਕੁਛ ਦਿਨ ਇਹਦੇ ਉੱਤੇ ਸਿਆਸਤ ਹੋਊਗੀ। ਪ੍ਰਧਾਨ ਮੰਤਰੀ ਵੀ ਜਾ ਆਏ ਨੇ, ਕਾਂਗਰਸ ਦੇ ਜਿਹੜੇ ਨੇ ਜੀ ਰਾਹੁਲ ਗਾਂਧੀ ਹੋਰੀ ਉਹ ਵੀ ਜਾ ਆਏ ਨੇ, ਉੱਥੋਂ ਦੇ ਮੁੱਖ ਮੰਤਰੀ ਵੀ ਉੱਥੇ ਤੁਰੇ ਫਿਰਦੇ ਨੇ, ਬਾਕੀ ਵੀ ਸਾਰੇ ਤੁਰੇ ਫਿਰਦੇ ਨੇ। ਅਜੇ ਤੱਕ ਕਿਸੇ ਨੇ ਇਹ ਗੱਲ ਜਿਹੜੀ ਨਹੀਂ ਉਠਾਈ ਕਿ ਧਰਮ ਦੇ ਨਾਂ ਦੇ ਥੱਲੇ ਇਸ ਤਰ੍ਹਾਂ ਦੀਆਂ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਜਿਹੜੀਆਂ ਖੇਡਣ ਵਾਲੀਆਂ ਘਟਨਾਵਾਂ ਨੇ, ਉਹਨਾਂ ਦੇ ਨਾਲ ਇਹ ਕਿੰਨੀ ਕੁ ਦੇਰ ਜਿਹੜਾ ਇੱਦਾਂ ਹੀ ਖੇਡਦੇ ਰਹਿਣਗੇ। ਜੀ ਬਿਲਕੁਲ, ਥੋੜੇ ਕੁ ਦਿਨ ਸਿਆਸਤ ਹੋਊਗੀ ਜਿਸ ਤਰ੍ਹਾਂ ਤੁਸੀਂ ਕਿਹਾ, ਉਸ ਤੋਂ ਬਾਅਦ ਫਿਰ ਕੰਮ ਠੱਪ। ਤੇ ਅੱਗੇ ਇੱਕ ਹੋਰ ਬਿਆਨ ਆਇਆ ਜੀ ਭੈਣੀ ਵਾਲਿਆਂ ਦਾ, ਉਹਨਾਂ ਨੇ ਕਿਹਾ ਚਿੱਟੇ ਨੂੰ ਟਿਕਟਾਂ ਨਾ ਦਿਓ। ਕੀ ਹੈ ਇਸ ਦੇ ਪਿੱਛੇ? ਚਲੀ ਜੀ, ਭੈਣੀ ਸਾਹਿਬ ਦੇ ਵਿੱਚ ਜਿੱਥੇ ਚੰਦ ਕੌਰ ਦਾ ਕਤਲ ਹੋਇਆ ਸੀਗਾ ਜੀ ਪਿਛਲੇ ਦਿਨੀ, ਉਹਦੇ ਭੋਗ ਦੇ ਮੌਕੇ ਦੇ ਉੱਤੇ ਜਿਹੜੇ ਵੱਖ-ਵੱਖ ਸਿਆਸੀ ਪਾਰਟੀਆਂ ਵਾਲੇ ਸੀਗੇ ਜੀ ਉਹ ਪਹੁੰਚੇ ਹੋਏ ਸੀਗੇ ਇੱਥੇ ਇਸ ਭੋਗ ਸਮਾਗਮਾਂ ਦੇ ਵਿੱਚ। ਇਹਨਾਂ ਨੇ ਸੰਬੋਧਨ ਵੀ ਜਿਹੜਾ ਜੀ ਉਹ ਕੀਤਾ ਉਸ ਜਗ੍ਹਾ ਦੇ ਉੱਤੇ। ਬੇਸ਼ੱਕ ਕਿਸੇ ਨੇ ਕੋਈ ਸਿਆਸਤ ਵਾਲੀ ਗੱਲ ਤਾਂ ਉੱਥੇ ਕੀਤੀ ਨਹੀਂ ਹੈ। ਕਿਹਾ ਗਿਆ ਜੀ ਕਿ ਡੇਰੇ ਵਾਲਿਆਂ ਦੇ ਵੱਲੋਂ ਇਹ ਆਖਿਆ ਗਿਆ ਸੀ ਕਿ ਕੋਈ ਸਿਆਸੀ ਗੱਲ ਜਿਹੜੀ ਹੈ ਜੀ ਸਟੇਜ ਤੋਂ ਨਹੀਂ ਕਰਨੀ। ਪਰ ਇਸ ਭੈਣੀ ਸਾਹਿਬ ਜਿਹੜਾ ਨਾਮਧਾਰੀਆਂ ਦਾ ਡੇਰਾ, ਇਹਦੇ ਮੁਖੀ ਜਿਹੜੇ ਨੇ ਠਾਕੁਰ ਉਦੈ ਸਿੰਘ ਹੋਰੀ, ਉਹਨਾਂ ਨੇ ਜਿਹੜੇ ਜਿੰਨੇ ਸਿਆਸਤਦਾਨ ਉੱਥੇ ਬੈਠੇ ਸੀਗੇ ਜੀ, ਉਹਨਾਂ ਨੂੰ ਇੱਕਦਮ ਜਿਹੜਾ ਜੀ ਅਚੰਭੇ ਦੇ ਵਿੱਚ ਪਾ ਦਿੱਤਾ ਇਹ ਗੱਲ ਜਿਹੜੀ ਸੀ ਉਹ ਕਹਿ ਕੇ। ਜਿਹੜੇ ਠਾਕੁਰ ਉਦੈ ਸਿੰਘ ਹੋਰੀ ਨੇ, ਉਹਨਾਂ ਨੇ ਇਹ ਗੱਲ ਕਹੀ ਕਿ ਚਿੱਟੇ ਨੂੰ ਪੰਜਾਬ ਨੇ ਜਿਹੜਾ ਜੀ ਉਹ ਚੱਟ ਲਿਆ।
ਉਹਨਾਂ ਨੇ ਕਿਹਾ ਕਿ ਚੋਣਾਂ ਜਿਹੜੀਆਂ ਉਹ ਆ ਰਹੀਆਂ ਨੇ, ਇਸ ਕਰਕੇ ਕਿਸੇ ਵੀ ਚਿੱਟੇ ਦੇ ਨਾਲ ਰਿਲੇਟਡ ਵਿਅਕਤੀ ਜਿਹਦਾ ਨਾਮ ਆਉਂਦਾ ਹੋਵੇ ਇਹਦੇ ਵਿੱਚ ਉਹਨੂੰ ਟਿਕਟਾਂ ਨਾ ਦਿੱਤੀਆਂ ਜਾਣ। ਬਾਅਦ ਦੇ ਵਿੱਚ ਉਹਨਾਂ ਨੇ ਆਪਣੇ ਜਿਹੜਾ ਬਿਆਨ ਸੀਗਾ ਜੀ ਉਹਦੇ ਵਿੱਚ ਬੋਲਦਿਆਂ ਹੋਇਆ ਇਹ ਵੀ ਜਿਹੜੀ ਸੋਧ ਕਰ ਲਈ ਕਿ ਮੈਂ ਕਿਸੇ ਇੱਕ ਪਾਰਟੀ ਨੂੰ ਨਹੀਂ ਜਿਹੜਾ ਜੀ ਕਹਿ ਰਿਹਾ ਕਿ ਉਹ ਟਿਕਟਾਂ ਨਾ ਦੇਣ, ਮੈਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਹ ਕਹਿ ਰਿਹਾ ਕਿ ਚਿੱਟੇ ਦੇ ਨਾਲ ਸੰਬੰਧਿਤ ਜਿਹੜੇ ਲੋਕ ਨੇ ਉਹਨਾਂ ਨੂੰ ਇਹ ਟਿਕਟਾਂ ਜਿਹੜੀਆਂ ਜੀ ਉਹ ਨਾ ਦਿੱਤੀਆਂ ਜਾਣ। ਇਹ ਬਿਆਨ ਉਹਨਾਂ ਨੂੰ ਜਿਹੜਾ ਜੀ ਬਾਅਦ ਦੇ ਵਿੱਚ ਥੋੜ੍ਹਾ ਸੁਧਾਰ ਕੇ ਕਿਉਂ ਦੇਣਾ ਪਿਆ, ਕਿਉਂਕਿ ਇੱਥੇ ਇੱਕ ਚੁਟਕਲਾ ਬੜਾ ਚੱਲਦਾ। ਇਹ ਕਿਹਾ ਜਾਂਦਾ ਜੀ ਕਿ ਕੋਈ ਬੰਦਾ ਕਹਿ ਰਿਹਾ ਸੀਗਾ ਕਿ ਇੱਕ ਸੂਬੇ ਦੇ ਵਿੱਚ ਜਿਹੜੇ ਪਿਓ ਪੁੱਤ ਨੇ ਉਹਨਾਂ ਨੇ ਬਹੁਤ ਨੁਕਸਾਨ ਕੀਤਾ ਤੇ ਪੁਲਿਸ ਵਾਲੇ ਨੇ ਆ ਕੇ ਉਹਦੇ ਥੱਪੜ ਕੱਢ ਦਿੱਤਾ ਵੀ ਤੂੰ ਇੰਨੀ ਗੱਲ ਕਿਉਂ ਕਹਿ ਰਿਹਾ। ਉਹ ਕਹਿੰਦਾ ਮੈਂ ਇਸ ਸੂਬੇ ਦੇ ਬਾਰੇ ਨਹੀਂ ਕਹਿ ਰਿਹਾ, ਮੈਂ ਤਾਂ ਉੱਤਰ ਪ੍ਰਦੇਸ਼ ਦੇ ਬਾਰੇ 'ਚ ਕਹਿ ਰਿਹਾ, ਉਹਦੇ 2 ਵਜ਼ੀਰ ਵੀ ਸਾਨੂੰ ਪਤਾ ਨਹੀਂ ਵੀ ਕਿਹੜੇ ਮਾੜੇ ਨੇ। ਜੀ ਜੀ ਜੀ, ਇਹ ਵੀ ਚੁਟਕਲਿਆਂ ਵਰਗੇ ਬਿਆਨ ਆ। ਤੇ ਅੱਗੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਉਹਨਾਂ ਨੇ ਚੋਣ ਕਮੇਟੀਆਂ ਐਲਾਨੀਆਂ। ਜਿਹੜਾ ਇਸ ਮਾਮਲੇ ਦੇ ਵਿੱਚ ਥੋੜ੍ਹੀ ਲੀਡ ਜਿਹੜੀ ਹੈ ਜੀ ਇਹਨੇ ਬਾਕੀ ਪਾਰਟੀਆਂ ਦੇ ਨਾਲੋਂ ਲਈ ਆ। ਇਹ ਕਿਹਾ ਜਾ ਰਿਹਾ ਸੀਗਾ ਜਿਵੇਂ ਇੱਥੇ ਜਿਹੜੇ ਵਰਕਰ ਨੇ ਉਹਨਾਂ ਦੇ ਵਿੱਚ ਜਿਹੜੀ ਗੱਲ ਚੱਲ ਰਹੀ ਆ ਕਿ ਪੰਜਾਬ ਦੇ ਵਿੱਚੋਂ ਕੋਈ ਵੀ ਜਿਹੜੇ ਵਿਅਕਤੀ ਨੇ ਉਹ ਇਹਨਾਂ ਅਹਿਮ ਅਹੁਦਿਆਂ ਦੇ ਉੱਤੇ ਮੋਹਰੇ ਨਹੀਂ ਲਾਏ ਜਾਣਗੇ। ਪਰ ਇਹਨੂੰ ਜਿਹੜਾ ਸੀਗਾ ਇਹਨਾਂ ਖਬਰਾਂ ਨੂੰ ਦਰਕਨਾਰ ਕਰਦਿਆਂ ਹੋਇਆਂ ਜਿਹੜੀਆਂ ਐਲਾਨੇ ਗਏ ਨੇ ਜੀ ਕੁਝ ਕਮੇਟੀਆਂ ਜਿਹੜੀਆਂ ਉਹ ਐਲਾਨੀਆਂ ਗਈਆਂ ਨੇ। ਜਿਹੜੀ ਪ੍ਰੈਸ ਕਾਨਫਰੰਸ ਚੰਡੀਗੜ੍ਹ ਦੇ ਵਿੱਚ ਲਾਈ ਆ ਜਿਹਦੇ ਵਿੱਚ ਸੰਜੇ ਸਿੰਘ, ਸੁੱਚਾ ਸਿੰਘ ਛੋਟੇਪੁਰ, ਭਗਵੰਤ ਮਾਨ ਜਿਹੜੇ ਉਹ ਹਾਜ਼ਰ ਸਨ। ਇਹਦੇ ਵਿੱਚ ਇੱਕ ਤਾਂ ਇਹ ਜਿਹੜਾ ਜੀ ਐਲਾਨਿਆ ਗਿਆ ਕਿ 16 ਮੈਂਬਰੀ ਚੋਣ ਪ੍ਰਚਾਰ ਕਮੇਟੀ ਜਿਹੜੀ ਆ ਉਹ ਕਾਇਮ ਕੀਤੀ ਗਈ ਆ। 16 ਦੇ ਵਿੱਚੋਂ 14 ਜਿਹੜੇ ਮੈਂਬਰੀ ਸਕਰੀਨ ਕਮੇਟੀ ਜਿਹੜੀ ਆ ਜੀ ਉਹਦੇ ਵਿੱਚ 3 ਆਗੂ ਜਿਹੜੇ ਉਹ 5 ਮੈਂਬਰੀ ਸਕਰੀਨਿੰਗ ਕਮੇਟੀ ਹੈ, ਮਾਫ਼ ਕਰਨਾ, ਇਹਦੇ ਵਿੱਚ 3 ਆਗੂ ਜਿਹੜੇ ਉਹ ਪੰਜਾਬ ਦੇ ਨੇ। 25 ਅਪ੍ਰੈਲ ਤੋਂ ਪਾਰਟੀ ਨੇ ਦੱਸਿਆ ਕਿ ਬੂਥ ਸਰਕਲ ਪੱਧਰ ਦੇ ਉੱਤੇ ਮੀਟਿੰਗਾਂ ਕਰਕੇ ਉਮੀਦਵਾਰਾਂ ਦੇ ਨਾਂ ਜਿਹੜੇ ਨੇ ਉਹ ਹਾਸਲ ਕੀਤੇ ਜਾਣਗੇ। ਉਸ ਤੋਂ ਬਾਅਦ ਜਿਹੜੀ ਸਕਰੀਨਿੰਗ ਕਮੇਟੀ ਆ ਉਹ ਹਰ ਹਲਕੇ ਦੇ ਵਿੱਚੋਂ 5 ਨਾਮ ਜਿਹੜੇ ਨੇ ਜੀ ਉਹਨਾਂ ਨੂੰ ਛਾਂਟੀ ਕਰਕੇ ਲੱਭ ਕੇ ਜਿਹੜਾ ਜੀ ਇਹ ਉੱਪਰ ਜਿਹੜੇ ਉਹ ਭੇਜੇ ਜਾਣਗੇ। ਪਾਰਟੀ ਦੇ ਵੱਲੋਂ ਇਹ ਆਖਿਆ ਗਿਆ ਜੀ ਕਿ ਜਿਹੜਾ ਕ੍ਰਿਮੀਨਲ ਕਰਪਸ਼ਨ ਤੇ ਕਰੈਕਟਰ ਜਿਹੜਾ ਜੀ ਇਹਨਾਂ ਚੀਜ਼ਾਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਸਾਹਮਣੇ ਜਿਹੜਾ ਜੀ ਉਹ ਰੱਖਿਆ ਜਾਊਗਾ। ਜਿਹੜੀ ਇਹ ਸਕਰੀਨਿੰਗ ਕਮੇਟੀ ਆ ਜੀ ਉਹਦੇ ਵਿੱਚ ਸੰਜੇ ਸਿੰਘ, ਦੁਰਗੇਸ਼ ਪਾਠਕ, ਭਗਵੰਤ ਮਾਨ, ਪ੍ਰੋਫੈਸਰ ਸਾਧੂ ਸਿੰਘ ਤੇ ਸੁੱਚਾ ਸਿੰਘ ਛੋਟੇਪੁਰ ਜਿਹੜੇ ਨੇ ਉਹ ਸ਼ਾਮਲ ਕੀਤੇ ਗਏ ਨੇ। ਜਿਹੜੀ ਪ੍ਰਚਾਰ ਕਮੇਟੀ ਹੈ ਜੀ ਉਹਦੇ ਵਿੱਚ ਹਰਜੋਤ ਬੈਂਸ, HS ਕੰਗ, ਕਰਨਵੀਰ ਸਿੰਘ ਟਵਾਣਾ, ਹਿੰਮਤ ਸਿੰਘ ਸ਼ੇਰਗਿੱਲ, ਗੁਰਪ੍ਰੀਤ ਘੁੱਗੀ, ਬਲਜਿੰਦਰ ਕੌਰ, ਕੁਲਤਾਰ ਸਿੰਘ, ਜਗਤਾਰ ਸਿੰਘ ਸੰਘੇੜਾ, ਯਾਮਨੀ ਗੋਮਰ, ਸੁਖਪਾਲ ਖਹਿਰਾ, ਬੂਟਾ ਸਿੰਘ, ਅਸ਼ਾਂਤ ਜਿਹੜੇ ਨੇ ਉਹ ਸ਼ਾਮਲ ਜਿਹੜਾ ਜੀ ਇਹਦੇ ਵਿੱਚ ਕੀਤੇ ਗਏ ਨੇ। ਪਾਰਟੀ ਨੇ ਇਹ ਕਿਹਾ ਜੀ ਕਿ 15 ਤਰੀਕ ਤੋਂ ਇਹਦੀ ਬਕਾਇਦਾ ਪ੍ਰਕਿਰਿਆ ਜਿਹੜੀ ਉਹ ਸ਼ੁਰੂ ਹੋ ਜੂਗੀ। ਉਹਨਾਂ ਨੇ ਕਿਹਾ ਕਿ ਜੂਨ ਤੱਕ ਸਾਰੇ ਉਮੀਦਵਾਰ ਜਿਹੜੇ ਨੇ ਉਹ ਐਲਾਨ ਦਿੱਤੇ ਜਾਣਗੇ। ਪਹਿਲਾਂ ਪਾਰਟੀ ਇਹ ਕਹਿੰਦੀ ਰਹੀ ਹੈ ਕਿ ਫਰਵਰੀ ਤੱਕ ਉਹਨੇ ਐਲਾਨ ਦੇਣੇ ਨੇ ਤੇ ਹੁਣ ਜਿਹੜਾ ਜੀ ਜੂਨ ਦਾ ਟਾਈਮ ਦਿੱਤਾ ਗਿਆ। ਬਾਕੀ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੀ ਸਰਗਰਮੀ ਜਿਹੜੀ ਆ ਉਹ ਸ਼ਾਇਦ ਇਹਨੂੰ ਦੇਖਦਿਆਂ ਹੋਇਆਂ ਤੇਜ਼ ਜਿਹੜੀ ਆ ਉਹ ਹੋ ਸਕਦੀ ਹੈ। ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਬਿਆਨ 2 ਦਿਨ ਪਹਿਲਾਂ ਸੀਗਾ ਕਿ ਪੰਜਾਬ ਦੇ ਵਿੱਚ ਚੋਣਾਂ ਦਾ ਐਲਾਨ ਜਿਹੜਾ ਦੀ ਐਨੀ ਟਾਈਮ ਹੋ ਸਕਦਾ। ਸ਼ਾਇਦ ਇਹਨੂੰ ਵੇਖ ਕੇ ਜਿਹੜਾ ਦੀ ਆਮ ਆਦਮੀ ਪਾਰਟੀ ਨੇ ਥੋੜੀ ਤੇਜ਼ੀ ਫੜੀ ਹੋਵੇ। ਅੱਜ ਹੀ ਕੋਈ ਪਤਾ ਨਹੀਂ, ਸ਼ਾਇਦ ਕਿਉਂਕਿ ਫਰੈਂਡਲੀ ਮੈਚ ਖੇਡ ਰਹੇ ਆ ਕਾਂਗਰਸ ਤੇ ਅਕਾਲੀ, ਸ਼ਾਇਦ ਉਹਨਾਂ ਨੂੰ ਅੰਦਰਲੀ ਖਬਰ ਦਾ ਪਤਾ ਹੋਵੇ। ਅੱਗੇ ਆਪਾਂ ਬਾਗੀ ਸੁਰਾਂ ਦੀ ਗੱਲ ਕਰੀਏ ਕਿ ਹਰ ਇੱਕ ਪਾਰਟੀ ਦੇ ਵਿੱਚ ਬਾਗੀ ਸੁਰਾਂ, ਪਰ ਜਿਹੜੀ ਬਾਗੀ ਸੁਰਾਂ ਕਾਂਗਰਸ ਦੇ ਵਿੱਚ ਆ ਰੁਕਣ ਦਾ ਨਾਂ ਨਹੀਂ ਲੈਂਦੀਆਂ। ਜਗਮੀਤ ਬਰਾੜ ਹੋਣੀ ਵੀ ਬਾਗੀ ਸੁਰਾਂ ਦੇ ਵਿੱਚ ਹੀ ਬੋਲ ਰਹੇ ਆ। ਬਿਲਕੁਲ ਜੀ, ਬੀਰ ਦਵਿੰਦਰ ਸਿੰਘ ਹੋਰਾਂ ਨੂੰ ਜਿਵੇਂ ਕੱਢਿਆ ਗਿਆ ਪਾਰਟੀ ਦੇ ਵਿੱਚੋਂ 6 ਸਾਲਾਂ ਲਈ, ਉਹ ਚੁੱਪ ਨੇ ਔਰ ਉਹ ਇਹ ਕਹਿ ਰਹੇ ਨੇ ਕਿ ਉਹ ਪਾਰਟੀ ਦੇ ਵਿੱਚ ਵਾਪਸ ਆਏ ਕਿ ਆਏ। ਔਰ ਇਹਨਾਂ ਨੇ ਇਹ ਵੀ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ ਹੋਰਾਂ ਤੱਕ ਉਹਨਾਂ ਨੇ ਆਪਣੀ ਗੱਲ ਜਿਹੜੀ ਹੈ ਉਹ ਪਹੁੰਚਾਈ ਹੈ। ਜਿਵੇਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀਆਂ ਜਿਹੜੀਆਂ ਕਾਫੀ ਵਿਦ ਕੈਪਟਨ ਹੈ ਉਹਦੇ ਵਿੱਚ ਉਹਨਾਂ ਦਾ ਵਿਰੋਧ ਹੋ ਰਿਹਾ। ਬਹੁਤੇ ਜਗ੍ਹਾ ਦੇ ਉੱਤੇ ਵਿਰੋਧ ਜਿਹੜਾ ਇੱਕੋ ਜਿਹਾ ਹੀ ਹੈ ਜੀ, ਭਾਵ ਕਿ ਉਸੇ ਤਰੀਕੇ ਦੇ ਨਾਲ ਸਵਾਲ ਹੁੰਦੇ ਨੇ। ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰੀ ਬੋਲਣ ਲੱਗਦੇ ਨੇ ਲੋਕ ਉੱਠ ਕੇ ਜਾਣਾ ਸ਼ੁਰੂ ਕਰ ਦਿੰਦੇ ਨੇ ਤੇ ਵੇਖਦਿਆਂ ਜਿਹੜੇ ਹਾਲ ਨੇ ਉਹ ਖਾਲੀ ਹੋ ਜਾਂਦੇ ਨੇ। ਤੋ ਇਹ ਇੱਕੋ ਜਿਹੇ ਤਰੀਕੇ ਦਾ ਵਿਰੋਧ ਜਿਹੜਾ ਜੀ ਉਹ ਉਹਨਾਂ ਦਾ ਹੋ ਰਿਹਾ। ਕਿਤੇ ਨਾ ਕਿਤੇ ਇਹ ਕਿਹਾ ਜਾ ਸਕਦਾ ਜੀ ਕਿ ਕਾਂਗਰਸ ਦੇ ਅੰਦਰੂਨੀ ਜੋ ਕੁਝ ਚੱਲ ਰਿਹਾ ਇਹ ਉਹਦਾ ਹੀ ਜਿਹੜਾ ਜੀ ਪ੍ਰਤੀਕਰਮ ਜਿਹੜਾ ਲੱਗ ਰਿਹਾ ਕਿ ਕਿਸੇ ਦੀ ਸ਼ਹਿ ਦੇ ਉੱਤੇ ਉਹ ਜਿਹੜਾ ਜੀ ਉਹ ਬੋਲ ਰਹੇ ਨੇ। ਇਸੇ ਕਰਕੇ ਜਗਮੀਤ ਸਿੰਘ ਬਰਾੜ ਸ਼ਰੇਆਮ ਜਿਹੜਾ ਜੀ ਵਿਰੋਧਤਾ ਕਰ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ। ਇਹ ਕਹਿੰਦੇ ਨੇ ਕਿ
ਕੌਫੀ ਤਾਂ ਪੰਜਾਬੀਆਂ ਦਾ ਕਲਚਰ ਹੀ ਨਹੀਂ, ਇਸੇ ਕਰਕੇ ਉਹਨਾਂ ਨੇ ਲੱਸੀ ਵਿਦ ਪੰਜਾਬੀ ਜਿਹੜਾ ਜੀ ਉਹ ਸ਼ੁਰੂ ਕੀਤਾ ਹੈ। ਹਾਈ ਕਮਾਂਡ ਜਿਹੜੀ ਹੈ ਜੀ ਉਹ ਚੁੱਪ ਕਰਕੇ ਜਗਮੀਤ ਸਿੰਘ ਬਰਾੜ ਦੀਆਂ ਬਾਗੀ ਸੁਰਾਂ ਵੇਖੀ ਜਾਂਦੀ ਆ। ਉਹ ਜਿਹੜੇ ਲੋਕ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀਆਂ ਮੀਟਿੰਗਾਂ ਦੇ ਵਿੱਚ ਉਹਨਾਂ ਦਾ ਵਿਰੋਧ ਕਰ ਰਹੇ ਨੇ, ਸਵਾਲ ਪੁੱਛ ਰਹੇ ਨੇ ਸਿੱਧਮ ਸਿੱਧੇ, ਉਹਨਾਂ ਨੂੰ ਵੀ ਚੁੱਪ ਕਰਕੇ ਜਿਹੜਾ ਜੀ ਉਹ ਦੇਖੀ ਜਾ ਰਹੀ ਹੈ। ਕਿਸੇ ਦੇ ਖਿਲਾਫ ਕੋਈ ਐਕਸ਼ਨ ਜਿਹੜਾ ਉਹ ਨਾ ਹੋਣਾ, ਇਉਂ ਲੱਗਦਾ ਕਿ ਕਿਤੇ ਨਾ ਕਿਤੇ ਸ਼ਾਇਦ ਜਿਹੜੀ ਹੈ ਜੀ ਥੋੜ੍ਹੀ ਬਹੁਤੀ ਜਿਹੜੀ ਵੱਡੀ ਲੀਡਰਸ਼ਿਪ ਦੇ ਵੱਲੋਂ ਹੈਗੀ ਆ, ਸ਼ਾਇਦ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਥਾਂ ਟਿਕਾਣੇ ਜਿਹੜਾ ਜੀ ਉਹ ਰੱਖਣਾ ਚਾਹੁੰਦੇ ਨੇ, ਜਾਂ ਫਿਰ ਉਹਨਾਂ ਨੂੰ ਉਹ ਚੀਜ਼ ਅਜੇ ਤੱਕ ਭੁੱਲਦੀ ਨਹੀਂ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪ੍ਰਧਾਨਗੀ ਜਿਹੜੀ ਹੈ ਜੀ ਉਹ ਕਿਵੇਂ ਲਿਆਂਦੀ ਹੈ। ਸੋ ਪੰਜਾਬ ਕਾਂਗਰਸ ਦੇ ਵਿੱਚ ਸਾਰਾ ਕੁਝ ਜਿਹੜਾ ਜੀ ਉਹ ਚੰਗਾ ਨਹੀਂ ਕਿਹਾ ਜਾ ਸਕਦਾ। ਜਗਮੀਤ ਸਿੰਘ ਬਰਾੜ ਹੋਰਾਂ ਦੀਆਂ ਜਿਹੜੀਆਂ ਬਾਗੀ ਸੁਰਾਂ ਨੇ ਉਹ ਸ਼ਾਇਦ ਹੋ ਸਕਦਾ ਜੀ ਕਿ ਜਿਹੜੀ ਕਾਂਗਰਸ ਹੈ ਉਹ ਵਿਸਾਖੀ ਤੱਕ ਅਜੇ ਉਡੀਕਦੀ ਹੋਵੇ, ਤੇ ਉਦੋਂ ਦੇਖਦੇ ਹਾਂ ਜੀ ਕਿ ਕਿਸ ਪਾਸੇ ਵੱਲ ਨੂੰ ਗੱਲ ਜਾਂਦੀ ਹੈ। ਜਗਮੀਤ ਸਿੰਘ ਬਰਾੜ ਹੋਰਾਂ ਨੇ ਪਹਿਲਾਂ ਵੀ ਇੱਕ ਵਾਰੀ ਬਗਾਵਤ ਕੀਤੀ ਸੀ, ਉਦੋਂ ਜਦੋਂ ਸੈਂਟਰ ਦੇ ਵਿੱਚ ਅਜੇ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਬਣੀ ਸੀ, ਤੇ ਉਦੋਂ ਲੱਗਦਾ ਸੀਗਾ ਕਿ ਪੰਜਾਬ ਦੇ ਵਿੱਚ ਭਾਜਪਾ ਜਿਹੜੀ ਹੈ ਜੀ ਉਹ ਤੇਜ਼ੀ ਨਾਲ ਵੱਧ ਰਹੀ ਹੈ ਤੇ ਚੋਣਾਂ ਛੇਤੀ ਕਰਵਾ ਸਕਦੀ ਹੈ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਤੋਂ ਹਮਾਇਤ ਵਾਪਸ ਲੈ ਕੇ। ਪਰ ਉਦੋਂ ਸਾਰਾ ਕੁਝ ਹੀ ਉਲਟ ਪੁਲਟ ਹੋ ਗਿਆ, ਦਿੱਲੀ ਦੀਆਂ ਚੋਣਾਂ ਹੋ ਗਈਆਂ, ਐਸਾ ਮੂੰਹ ਡਿੱਗੀ ਜਿਹੜੀ ਭਾਰਤੀ ਜਨਤਾ ਪਾਰਟੀ ਸੀ ਕਿ ਮੁੜ ਕੇ ਉੱਠਣ ਜੋਗੀ ਜਿਹੜੀ ਉਹ ਨਹੀਂ ਰਹੀ। ਤੇ ਜਗਮੀਤ ਸਿੰਘ ਬਰਾੜ ਹੋਰੀ ਵੀ ਚੁੱਪ ਕੀਤੇ ਜਿਹੜੇ ਸੀ ਉਹ ਕਾਂਗਰਸ ਦੇ ਵਿੱਚ ਫਿਰ ਵਾਪਸ ਪਰਤ ਗਏ ਸਨ। ਉਹਨਾਂ ਦੀਆਂ ਬਾਗੀ ਸੁਰਾਂ ਘਟ ਗਈਆਂ ਸੀ ਤੇ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਬੱਬਰ ਸ਼ੇਰ ਦੱਸਣ ਲੱਗ ਗਏ ਸੀ, ਤੇ ਹੁਣ ਉਸੇ ਹੀ ਬੱਬਰ ਸ਼ੇਰ ਦੇ ਖਿਲਾਫ ਉਹ ਝੰਡਾ ਚੁੱਕੀ ਫਿਰਦੇ ਨੇ ਜੀ। ਜੀ ਬਿਲਕੁਲ। ਤੇ ਅੱਗੇ ਆਪਾਂ ਗੱਲ ਕਰੀਏ ਪੀਲੀਭੀਤ ਦਾ ਜਿਹੜਾ ਮੁਕਾਬਲੇ ਦਾ ਜਿਹੜਾ ਹੁਣ ਜਿਹੇ ਗੱਲਬਾਤ ਫਿਰ ਉੱਭਰੀ ਆ, ਉਸ ਵਿੱਚ ਜਿਹੜੇ ਪਰਿਵਾਰ ਆ ਉਹਨਾਂ ਨੇ ਕੁਝ ਹੋਰ ਗੱਲਾਂ ਸਾਹਮਣੇ ਆਉਂਦੀਆਂ। ਇਹਦੀ ਐਕਚੁਅਲੀ 2.5 ਦਹਾਕੇ ਲੱਗੇ ਜੀ ਇਸ ਨੂੰ ਜਿਹੜਾ ਸੀਗਾ ਅੰਜਾਮ ਤੱਕ ਪਹੁੰਚਾਉਂਦਿਆਂ ਹੋਇਆਂ। 47 ਜਿਹੜੇ ਪੁਲਿਸ ਵਾਲੇ ਨੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਇਹਦੇ ਵਿੱਚ ਸੁਣਾਈ ਗਈ ਆ। ਇਹ ਪੰਜਾਬ ਤੋਂ ਗਏ ਸਿੱਖ ਨੌਜਵਾਨ ਸਨ ਜਿਨ੍ਹਾਂ ਨੂੰ ਉਦੋਂ ਜਿਹੜੀਆਂ ਆਪਣੀਆਂ ਨੌਕਰੀਆਂ ਹਾਸਲ ਕਰਨ ਦੇ ਵਾਸਤੇ ਜਿਹੜਾ ਸੀਗਾ ਫੜ ਕੇ ਜਿਹੜਾ ਸੀ ਵੱਖ-ਵੱਖ ਜਗ੍ਹਾ ਦੇ ਉੱਤੇ ਮਾਰਿਆ ਗਿਆ ਸੀ ਝੂਠੇ ਮੁਕਾਬਲਿਆਂ ਦੇ ਵਿੱਚ। ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ, ਜਿਹੜੇ ਜਸਟਿਸ ਸੋਢੀ ਨੇ ਉਹਨਾਂ ਦਾ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਇਹਦੇ ਵਿੱਚ ਇਸ ਨੂੰ ਅੰਜਾਮ ਤੱਕ ਪਹੁੰਚਾਉਣ ਦੇ ਵਾਸਤੇ। 2 ਦਿਨ ਪਹਿਲਾਂ ਇੱਕ ਵਿਅਕਤੀ ਜਿਹੜਾ ਸੀਗਾ ਜੀ ਇੱਥੇ ਆ ਕੇ ਹਰਜਿੰਦਰ ਸਿੰਘ ਕਾਹਲੋਂ ਉਹਨੇ ਪ੍ਰੈਸ ਕਾਨਫਰੰਸ ਕੀਤੀ ਸੀ। ਉਹਨੇ ਇਹ ਗੱਲ ਕਹੀ ਸੀ ਕਿ ਇਹ ਮਾਮਲਾ ਜਿਹੜਾ ਜੀ ਉਹਦੇ ਵੱਲੋਂ ਉਠਾਇਆ ਗਿਆ। ਉਹਨੇ ਇਹ ਵੀ ਕਿਹਾ ਸੀਗਾ ਕਿ ਮੇਰੀ ਜਾਨ ਨੂੰ ਖਤਰਾ ਹੈ ਇਹਨਾਂ ਪੁਲਿਸ ਵਾਲਿਆਂ ਦੇ ਹਮਾਇਤੀਆਂ ਤੋਂ ਜਿਨ੍ਹਾਂ ਨੂੰ ਇਸ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਹੋਈ ਹੈ। ਹੁਣ ਜਿਹੜੇ ਪੀੜਤ ਪਰਿਵਾਰ ਨੇ ਉਹ ਸਾਹਮਣੇ ਆਏ ਨੇ, ਉਹਨਾਂ ਨੇ ਇੱਕ ਸਾਂਝੇ ਤੌਰ ਦੇ ਉੱਤੇ ਜਿਹੜੀ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਆਖੀ ਆ ਕਿ ਜਿਹੜੇ ਇਹ ਹਰਜਿੰਦਰ ਸਿੰਘ ਕਾਹਲੋਂ ਆ ਇਹ ਤਾਂ ਫੋਕੀ ਵਾਹ ਜਿਹੜੀ ਜੀ ਉਹ ਖੱਟਣ ਦੇ ਚੱਕਰ ਦੇ ਵਿੱਚ ਆ। ਉਹਨਾਂ ਦਾ ਇਹ ਕਹਿਣਾ ਹੈ ਕਿ ਹਰਜਿੰਦਰ ਸਿੰਘ ਕਾਹਲੋਂ ਨੇ ਇਸ ਮਾਮਲੇ ਦੇ ਵਿੱਚ ਕੁਝ ਵੀ ਜਿਹੜਾ ਜੀ ਉਹ ਨਹੀਂ ਕੀਤਾ ਜੀ। ਇਹ ਜਿਹੜੇ ਪਰਿਵਾਰ ਨੇ ਉਹ ਇਹ ਕਹਿੰਦੇ ਨੇ ਕਿ ਸਾਡੇ ਜਿਹੜੇ ਪੁੱਤ ਇਹਨਾਂ ਇਸ ਮੁਕਾਬਲੇ ਦੇ ਵਿੱਚ ਜਿਹੜੇ ਉਹ ਮਾਰ ਦਿੱਤੇ ਗਏ ਸਨ। ਉਹ ਕਹਿੰਦੇ ਕਿ ਇਸ ਮਾਮਲੇ ਦੇ ਵਿੱਚ RS ਸੋਢੀ ਤੇ ਸਿੱਖ ਪ੍ਰਤੀਨਿਧ ਬੋਰਡ ਉੱਤਰ ਪ੍ਰਦੇਸ਼ ਦੇ ਡਾਕਟਰ ਗੁਰਮੀਤ ਸਿੰਘ ਤੋਂ ਇਲਾਵਾ ਜਿਹੜੇ ਸਤਵਿੰਦਰ ਸਿੰਘ ਮਿੰਟੂ ਸਤਕੋਹਾ ਦੇ ਪਿਤਾ ਜਿਹੜੇ ਨੇ ਅਜੀਤ ਸਿੰਘ ਤੇ ਸੰਤੋਖ ਸਿੰਘ ਜਿਹੜੇ ਨੇ, ਇਹਨਾਂ ਨੇ ਸਾਰਾ ਜਿਹੜਾ ਕੇਸ ਸੀਗਾ ਇਹ ਲੈ ਕੇ ਗਏ ਨੇਗਾ। ਇਹਨਾਂ ਪਰਿਵਾਰਾਂ ਦੇ ਵਿੱਚੋਂ ਇੱਕ ਕੈਨੇਡਾ ਦੇ ਵਿੱਚ ਵੀ ਰਹਿੰਦਾ, ਉਹਨਾਂ ਨੇ ਵੀ ਉੱਥੋਂ ਜਿਹੜੀ ਹੈ ਜੀ ਇਹ ਗੱਲ ਆਖੀ ਹੈ ਕਿ ਉਹਨਾਂ ਨੂੰ ਬੜਾ ਜਲੀਲ ਕੀਤਾ ਗਿਆ ਸੀਗਾ ਇੱਥੇ ਪੀਲੀਭੀਤ ਦੇ ਇਲਾਕੇ ਦੇ ਵਿੱਚ। ਉਹ ਡਰਦੇ ਉਦੋਂ ਪੰਜਾਬ ਆ ਗਏ ਸਨ ਤੇ ਕੋਈ ਉਹਨਾਂ ਦੇ ਮਾਮਲੇ ਦੇ ਵਿੱਚ ਮੂੰਹ ਨਹੀਂ ਸੀ ਖੋਲ੍ਹਦਾ ਜੀ। ਔਰ ਜਿਹੜੇ ਮਲਕੀਤ ਸਿੰਘ ਨੇ ਉਹਨਾਂ ਨੇ ਕੈਨੇਡਾ ਤੋਂ ਜਿਹੜੀ ਇਹ ਗੱਲ ਆਖੀ ਹੈ ਕਿ ਉਹ ਸਾਡੀ ਕਿਸੇ ਨੇ ਉਦੋਂ ਜਿਹੜੀ ਹੈ ਜੀ ਉਹ ਮਦਦ ਨਹੀਂ ਕੀਤੀ। ਅੱਜ ਭਾਵੇਂ ਇਹਦਾ ਕ੍ਰੈਡਿਟ ਜਿਹੜਾ ਜੀ ਉਹ ਜਿੰਨੇ ਮਰਜ਼ੀ ਲੋਕ ਲਈ ਜਾਣ, ਪਰ ਉਹਨਾਂ ਨੇ RS ਸੋਢੀ ਹੋਰਾਂ ਦੇ ਜਿਹੜੇ ਯਤਨ ਨੇ ਉਹਨਾਂ ਨੂੰ ਜ਼ਰੂਰ ਜਿਹੜਾ ਉਹ ਸਲਾਹਿਆ। ਇਹ ਦੇਖੋ ਤੁਸੀਂ, ਇਹ ਲਾਸ਼ਾਂ ਦੇ ਉੱਤੇ ਰੋਟੀਆਂ ਸੇਕਣ ਵਾਲੀ ਜਿਹੜੀ ਹੈ ਨਾ ਜੀ ਉਹ ਗੱਲ ਹੁੰਦੀ ਹੈ। ਪਹਿਲਾਂ ਤਾਂ ਇਸ ਮਸਲੇ ਦੇ ਉੱਤੇ ਕੋਈ ਬੋਲਿਆ ਨਹੀਂ, ਹੁਣ ਜਦੋਂ ਸਜ਼ਾਵਾਂ ਹੋ ਗਈਆਂ ਨੇ ਤੇ ਇਹ ਕ੍ਰੈਡਿਟ ਲੈਣ ਵਾਲੇ ਜਿਹੜੇ ਨਾ ਉਹ ਇੱਕ ਦੂਜੇ ਤੋਂ ਮੂਹਰੇ ਹੋ ਕੇ ਆ ਰਹੇ ਨੇ। ਪਰ ਇਹਨਾਂ ਪਰਿਵਾਰਾਂ ਦੀ ਕਿਸੇ ਨੇ ਸਾਰ ਨਹੀਂ ਲਈ। 2.5 ਦਹਾਕੇ, ਮੈਂ ਉਦੋਂ ਵੀ ਪਹਿਲੇ ਦਿਨ ਵੀ ਗੱਲ ਕੀਤੀ ਸੀ ਕਿ ਇਹਨਾਂ ਨੂੰ ਵਿਚਾਰਿਆਂ ਨੂੰ ਪੁੱਛਿਆ ਜਾਣੀਦਾ ਕਿ 2.5 ਦਹਾਕੇ ਇਹਨਾਂ ਨੇ ਕਿਹੋ ਜਿਹੇ ਮਾੜੇ ਟਾਈਮ ਦੇ ਵਿੱਚੋਂ ਲੰਘਦਿਆਂ ਜਿਹੜਾ ਜੀ ਉਹ ਲੰਘਾਏ ਨੇ। ਔਰ ਇਹਨਾਂ ਦੇ ਸਿਰੜ ਨੂੰ ਇਸ ਗੱਲੋਂ ਸਲਾਮ ਹੈ ਜੀ ਕਿ ਉਹ ਲੜਾਈ ਲੜਦੇ ਰਹੇ ਨੇ। ਹਾਂਜੀ ਜੀ ਬਿਲਕੁਲ। ਚਲੋ ਫਿਰ ਵੀ 25 ਸਾਲਾਂ ਬਾਅਦ ਕੋਈ ਨਾ ਕੋਈ ਇਹਨਾਂ ਲਈ ਖਬਰ ਆਈ ਆ। ਤੇ ਅੱਗੇ ਆਪਾਂ ਬਾਗੀ ਸੁਰਾਂ ਦੀ ਗੱਲ ਕਰਦੇ ਸੀ। ਜਿਸ ਤਰ੍ਹਾਂ ਸਿੱਧੂ ਜੋੜਾ ਆ ਖਬਰਾਂ ਦੇ ਵਿੱਚ ਹੀ ਰਹਿੰਦਾ ਆ, ਤੇ ਬਾਗੀ ਸੁਰਾਂ ਵੀ ਬੜੀਆਂ ਤੇਜ਼ ਸੀਗੀਆਂ ਤੇ ਹੁਣ ਸਿੱਧੂ ਜੋੜੇ ਨੂੰ ਇਹ ਬੜੀਆਂ ਮਹਿੰਗੀਆਂ ਪਈਆਂ। ਚਲੀ ਜੀ ਵਿਜੇ ਸੰਪਲਾ ਹੋਰਾਂ ਦੇ ਜਿਹੜਾ ਜੀ ਪ੍ਰਧਾਨ ਬਣਨ ਦੇ ਨਾਲ ਜਿਹੜਾ ਕਮਲ ਸ਼ਰਮਾ ਦਾ ਗਰੁੱਪ ਆ ਜੀ ਉਹਦੇ ਵਿੱਚ ਤਾਂ ਬਹੁਤ ਵੱਡੀ ਮਾਯੂਸੀ ਜਿਹੜੀ ਆ ਉਹ
ਛਾਈ ਹੋਈ ਆ ਇਸ ਵੇਲੇ। ਉਹਨਾਂ ਨੂੰ ਤਾਂ ਇਹ ਵੀ ਕਿਹਾ ਜਾ ਰਿਹਾ ਜੀ ਕਿ ਕਮਲ ਸ਼ਰਮਾ ਤਾਂ ਵਿਜੇ ਸੰਪਲਾ ਹੋਰਾਂ ਨੂੰ ਵਧਾਈ ਦੇਣੀ ਵੀ ਭੁੱਲ ਗਏ। ਜਿਹੜਾ ਇੱਕ ਧੜਾ ਅਵਿਨਾਸ਼ ਰਾਏ ਖੰਨਾ ਹੋਰਾਂ ਵਾਲਾ ਹੈ, ਉਹ ਵੀ ਧੜਾ ਜਿਹੜਾ ਦੀ ਉਹ ਬਿਲਕੁਲ ਚੁੱਪਚਾਂਦ ਹੋ ਗਿਆ। ਉਹਨੂੰ ਇਹ ਆਸ ਸੀਗੀ ਕਿ ਇਹ ਪ੍ਰਧਾਨਗੀ ਉਹਨਾਂ ਕੋਲੇ ਆ ਜਾਣੀ ਆ, ਤੇ ਕਮਲ ਸ਼ਰਮਾ ਨੂੰ ਇਹ ਆਸ ਸੀਗੀ ਕਿ ਜਦੋਂ ਹੁਣ ਚੋਣਾਂ ਦਾ ਵਰ੍ਹਾ ਸ਼ੁਰੂ ਹੋ ਗਿਆ, ਚੋਣਾਂ ਦੀ ਪੁੱਠੀ ਗਿਣਤੀ ਜਿਹੜੀ ਸ਼ੁਰੂ ਹੋ ਗਈ ਆ, ਤੇ ਇਸ ਮੌਕੇ ਦੇ ਉੱਤੇ ਭਾਰਤੀ ਜਨਤਾ ਪਾਰਟੀ ਵਾਲੇ ਕੋਈ ਤਬਦੀਲੀ ਨਹੀਂ ਕਰਨ ਲੱਗੇ, ਇਸ ਕਰਕੇ ਸਾਲ ਭਰ ਲਈ ਉਹਨਾਂ ਨੂੰ ਪ੍ਰਧਾਨਗੀ ਹੋਰ ਮਿਲ ਜਾਣੀ ਆ, ਤੇ ਚੋਣਾਂ ਦੇ ਦੌਰਾਨ ਫਿਰ ਉਹ ਆਪਣੀ ਪ੍ਰਧਾਨਗੀ ਜਿਹੜੀ ਆ ਜੀ ਉਹਦਾ ਉਹ ਜਲਵਾ ਦਿਖਾਉਂਦੇ ਰਹਿਣਗੇ। ਪਰ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਆ ਜੀ, ਉਹਨੇ ਅਛੁਪਲੇ ਜੇ ਜਿਹੜੇ ਵਿਜੇ ਸੰਪਲਾ ਹੋਰਾਂ ਨੂੰ ਇਹ ਪ੍ਰਧਾਨਗੀ ਦੇ ਕੇ ਇਹ ਜਿਹੜੀ ਧੜੇਬੰਦੀ ਜਿਹਦੀ ਆਪਾਂ ਗੱਲ ਕੀਤੀ ਸੀ ਕੁਝ ਦਿਨ ਪਹਿਲਾਂ, ਉਹਨੂੰ ਇੱਕ ਕਿਸਮ ਦੇ ਨਾਲ ਖਤਮ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ, ਪਰ ਲੱਗਦਾ ਹੈ ਕਿ ਇਹ ਵਧੂਗੀ ਜੀ। ਔਰ ਦੂਜੇ ਪਾਸੇ ਜਿਹੜਾ ਸਿੱਧੂ ਜੋੜਾ ਜੀ, ਉਹ ਵੀ ਹੈਰਾਨ ਪਰੇਸ਼ਾਨ ਇਸ ਸਾਰੇ ਜਿਹੜਾ ਜੀ ਉਹ ਫੈਸਲੇ ਤੋਂ ਹੋ ਗਿਆ। ਅਸਲ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਉਹ ਆਜੜੀ ਵਾਲੀ ਕਹਾਣੀ ਨਾ, ਸ਼ੇਰ ਆਇਆ। ਨਵਜੋਤ ਸਿੰਘ ਸਿੱਧੂ ਹੋਰੀ ਤਾਂ ਚੁੱਪ ਰਹੇ ਨੇ ਜਦੋਂ ਤੋਂ ਉਹ ਪੰਜਾਬ ਦੀ ਸਿਆਸਤ ਦੇ ਵਿੱਚੋਂ ਜਿਵੇਂ ਦੁੱਧ ਚੋਂ ਮੱਖੀ ਕੱਢੀ ਦੀ ਹੈ ਜੀ, ਇਉਂ ਕੱਢ ਕੇ ਪਾਸੇ ਰੱਖ ਦਿੱਤੇ ਗਏ ਨੇ। ਪਰ ਬੀਬੀ ਨਵਜੋਤ ਕੌਰ ਸਿੱਧੂ ਹੋਰੀ ਜ਼ਰੂਰ ਜਿਹੜਾ ਉਹ ਬੋਲਦੇ ਰਹੇ ਨੇ। ਪਰ ਸਿਆਣੇ ਕਹਿੰਦੇ ਨੇ ਸਮੇਂ ਦੇ ਉੱਤੇ ਬੋਲਿਆ ਹੀ ਜਿਹੜਾ ਉਹ ਠੀਕ ਹੁੰਦਾ। ਉਹਨਾਂ ਨੇ April ਫੂਲ ਵਾਲੇ ਦਿਨ ਜਿਹੜਾ ਸਟੇਟਸ ਪਾਇਆ ਸੀਗਾ ਉਹ ਉਹਨਾਂ ਨੂੰ ਕਾਫੀ ਮਹਿੰਗਾ ਪੈ ਗਿਆ, ਤੇ April ਫੂਲ ਉਹਨਾਂ ਦਾ ਆਪਣਾ ਹੀ ਬਣ ਗਿਆ, ਕਿਉਂਕਿ ਹੁਣ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਆ ਉਹ ਸਮਝਦੀ ਹੈ ਕਿ ਬੀਬੀ ਕੁਛ ਲੋੜ ਤੋਂ ਵੱਧ ਜਿਹੜਾ ਉਹ ਬੋਲ ਰਹੇ ਸਨ। ਇਸੇ ਕਰਕੇ ਉਹਨਾਂ ਨੂੰ ਜਿਹੜਾ ਦੀ ਉਹ ਸਾਈਡ ਲਾਈਨ ਕਰਕੇ ਜਿਹੜਾ ਵਿਜੇ ਸੰਪਲਾ ਹੋਰਾਂ ਨੂੰ ਬਣਾਇਆ ਗਿਆ। ਹੁਣ ਇਹ ਵੀ ਪਤਾ ਲੱਗਿਆ ਜੀ ਕਿ ਇੱਕ ਲੋਲੀਪੌਪ ਹਾਲ ਦੀ ਘੜੀ ਹੋਰ ਦਿੱਤਾ ਹੋਇਆ ਨਵਜੋਤ ਕੌਰ ਸਿੱਧੂ ਹੋਰਾਂ ਨੂੰ ਕਿ ਛੇਤੀ ਜਿਹੜੇ ਮੰਤਰਾਲੇ ਨੇ ਉਹਦੇ ਵਿੱਚ ਤਬਦੀਲੀ ਕੀਤੀ ਜਾਊਗੀ, ਤੇ ਉਹਨਾਂ ਤਬਦੀਲੀ ਦੇ ਵਿੱਚ ਨਵਜੋਤ ਕੌਰ ਸਿੱਧੂ ਹੋਰਾਂ ਦਾ ਨਾਮ ਵੀ ਜਿਹੜਾ ਉਹ ਆ ਸਕਦਾ ਹੈ। ਇਸ ਤਰ੍ਹਾਂ ਦੀ ਗੱਲ ਜਿਹੜੀ ਕੀਤੀ ਗਈ ਹੈ ਤਾਂ ਕਿ ਉਹ ਬਾਗੀ ਹੋ ਕੇ ਕਿਸੇ ਹੋਰ ਪਾਸੇ ਜਿਹੜਾ ਉਹ ਨਾ ਤੁਰ ਜਾਣ। ਹੁਣ ਮੰਤਰਾਲਿਆਂ ਦੇ ਵਿੱਚ ਬਦਲਾਅ ਕਦੋਂ ਕੀਤਾ ਜਾਊਗਾ, ਇਹਦੇ ਸੰਬੰਧੀ ਕੁਝ ਵੀ ਐਗਜ਼ੈਕਟ ਡੇਟ ਜਿਹੜੀ ਆ ਜੀ ਉਹ ਭਾਰਤੀ ਜਨਤਾ ਪਾਰਟੀ ਨੇ ਨਹੀਂ ਦਿੱਤੀ, ਪਰ ਇੰਨਾ ਜ਼ਰੂਰ ਆ ਜਿਹੜੇ ਊਠ ਦੇ ਬੁੱਲ ਵਾਂਗੂ ਜਿਹੜਾ ਜਿਵੇਂ ਉਹ ਲਟਕਦਾ, ਉਸ ਤਰੀਕੇ ਦੇ ਨਾਲ ਇਹ ਮਾਮਲਾ ਲਟਕਾ ਦਿੱਤਾ ਗਿਆ ਵੀ ਕਰਾਂਗੇ ਇੱਧਰ ਤੁਹਾਨੂੰ ਜਿਹੜਾ ਜੀ ਉਹ ਐਡਜਸਟ। ਇਹ ਕਿਹਾ ਜਾ ਰਿਹਾ ਕਿ ਸਿੱਧੂ ਜੋੜਾ ਜਿੰਨਾ ਚਰਚਿਤ ਸੀਗਾ ਅੱਜ ਤੋਂ ਤਕਰੀਬਨ ਡੇਢ ਹਫ਼ਤਾ ਪਹਿਲਾਂ, ਉਨੀ ਹੀ ਉਹਨਾਂ ਦੀ ਜਿਹੜੀ ਆ ਜੀ ਉਹ ਠੰਡੀ ਹੋ ਗਈ ਸਾਰੀ ਸੁਰ। ਹੁਣ ਉਹਨਾਂ ਨੂੰ ਰਾਹ ਕੋਈ ਨਹੀਂ ਲੱਭ ਰਿਹਾ ਜੀ ਕਿ ਉਹ ਕਿਹੜੇ ਪਾਸੇ ਜਾਣ। ਜੀ ਤੇ ਅੱਗੇ ਆਪਾਂ ਪਾਵਰਕਾਮ ਦੀ ਗੱਲ ਕਰੀਏ ਕਿ ਉਹਨਾਂ ਨੇ ਬਿਆਨ ਦਿੱਤਾ ਆ ਕਿ ਪੰਜਾਬ ਦੇ ਵਿੱਚ ਪਾਵਰ ਪਲਾਂਟ ਦੀ ਕੋਈ ਲੋੜ ਨਹੀਂ। ਜਿਹੜਾ ਪਾਵਰਕਾਮ ਹੈ ਦੀ ਜਿਹੜਾ ਬਿਜਲੀ ਬੋਰਡ ਹੈ ਇੱਥੋਂ ਦਾ, ਉਹਨੇ ਇਹ ਗੱਲ ਕਹੀ ਹੈ ਜੀ ਕਿ ਪੰਜਾਬ ਦੇ ਵਿੱਚ ਪਰਮਾਣੂ ਬਿਜਲੀ ਪਲਾਂਟ ਦੀ ਕੋਈ ਲੋੜ ਹੀ ਨਹੀਂ ਹੈ। ਉਹਨਾਂ ਨੇ ਕਿਹਾ ਕਿ ਸੂਬੇ ਦੇ ਕੋਲੇ ਵਾਧੂ ਬਿਜਲੀ ਹੈ, ਸਰਪਲਸ ਬਿਜਲੀ ਵਾਲਾ ਇਹ ਜਿਹੜਾ ਦੀ ਕਾਗਜ਼ਾਂ ਦੇ ਵਿੱਚ ਸੂਬਾ ਹੈ। ਦੂਜੇ ਪਾਸੇ ਪੰਜਾਬ ਸਰਕਾਰ ਜਿਹੜੀ ਆ ਜੀ ਉਹ ਪਰਮਾਣੂ ਪਲਾਂਟ ਦੇ ਮੁੱਦੇ ਦੇ ਉੱਤੇ ਚੁੱਪ ਬੈਠੀ ਆ ਜੀ। ਕੇਂਦਰ ਦੇ ਵੱਲੋਂ ਪਿਛਲੇ ਦਿਨੀ ਪੰਜਾਬ ਦੇ ਵਿੱਚ ਪਰਮਾਣੂ ਪਲਾਂਟ ਲਾਏ ਜਾਣ ਦੀ ਗੱਲ ਆਖੀ ਗਈ ਸੀਗੀ। ਅਜੇ ਇਹ ਗੱਲ ਬੇਸ਼ੱਕ ਕਾਗਜ਼ਾਂ ਦੇ ਵਿੱਚ ਹੀ ਜਿਹੜੀ ਆ ਉਹ ਤੁਰੀ ਫਿਰਦੀ ਆ। ਪਟਿਆਲਾ ਜ਼ਿਲ੍ਹੇ ਦੇ ਡਰੋਲੀ ਪਾਤੜਾ ਦਾ ਜਿਹੜਾ ਇਲਾਕਾ ਜੀ, ਇਹਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਸਹਿਮ ਦਾ ਮਾਹੌਲ ਜਿਹੜਾ ਉਹ ਜ਼ਰੂਰ ਹੈਗਾ, ਕਿਉਂਕਿ ਦਹਾਕਾ ਕੁ ਪਹਿਲਾਂ ਜਿਹੜਾ ਜੀ ਜ਼ਿਲ੍ਹੇ ਦੇ ਪਿੰਡ ਡਰੋਲੀ 'ਚ ਪਰਮਾਣੂ ਬਿਜਲੀ ਪਲਾਂਟ ਲਾਉਣ ਦੀ ਗੱਲ ਉੱਠੀ ਸੀਗੀ। ਇਲਾਕੇ ਦੇ ਦਰਜਨ ਦੇ ਕਰੀਬ ਪਿੰਡ ਜਿਹੜੇ ਲੋਕ ਸੀਗੇ ਜੀ, ਉਹਨਾਂ ਨੇ ਇਹਦੇ ਖਿਲਾਫ ਇੱਕ ਵੱਡਾ ਸੰਘਰਸ਼ ਜਿਹੜਾ ਉਹ ਲੜਿਆ ਸੀਗਾ। ਅਕਾਲੀ ਭਾਜਪਾ ਸਰਕਾਰ ਦੇ 1997 ਤੋਂ ਲੈ ਕੇ 2002 ਦੇ ਕਾਰਜਕਾਲ ਦੇ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਡਰੋਲੀ ਦੇ ਇਲਾਕੇ ਦੇ ਵਿੱਚ ਨਿਊਕਲੀਅਰ ਪਾਵਰ ਜਿਹੜੀ ਕਾਰਪੋਰੇਸ਼ਨ ਇੰਡੀਆ ਦੇ ਵੱਲੋਂ ਉਦੋਂ ਗੱਲ ਜਿਹੜੀ ਉਹ ਆਖੀ ਗਈ ਸੀ। ਲੋਕ ਉਦੋਂ ਇਹਦੇ ਵਿਰੋਧ ਦੇ ਵਿੱਚ ਖੜੇ ਹੋ ਗਏ ਸਨ। ਹੁਣ ਜਿਹੜੀ ਸਰਕਾਰ ਆ ਜੀ ਇਸ ਮਸਲੇ ਦੇ ਉੱਤੇ ਕਿਉਂਕਿ ਉਹ ਬੋਲੀ ਨਹੀਂ ਹੈ, ਦੇਖਦੇ ਆ ਕਿ ਉਹ ਇਸ ਪਾਸੇ ਵੱਲ ਕੀ ਕਰਦੇ ਨੇ। ਪਰ ਪਾਵਰਕਾਮ ਦਾ ਜਿਹੜਾ ਜੀ ਇਹ ਬਿਆਨ ਆਉਣਾ ਕਿ ਇੱਥੇ ਜ਼ਰੂਰਤ ਨਹੀਂ ਹੈ, ਪੰਜਾਬ ਤਾਂ ਜਿਹੜਾ ਜੀ ਉਹ ਬਿਜਲੀ ਪੱਖੋਂ ਸਰਪਲਸ ਸੂਬਾ ਹੈ। ਬੇਸ਼ੱਕ ਜਿਹੜੀ ਹੈ ਜੀ ਬਿਜਲੀ ਆਵੇ ਜਾਂ ਨਾ ਆਵੇ, ਕਾਗਜ਼ਾਂ ਦੇ ਵਿੱਚ ਤਾਂ ਜਿਹੜਾ ਜੀ ਉਹ ਸਰਪਲਸ ਹੈਗਾ। ਸੋ ਪਾਵਰਕਾਮ ਦੇ ਵੱਲੋਂ ਵਿਰੋਧ ਜਿਹੜਾ ਕੀਤਾ ਜਾ ਰਿਹਾ, ਇਹ ਸਮਝਿਆ ਜਾ ਰਿਹਾ ਕਿ ਸ਼ਾਇਦ ਸਰਕਾਰ ਦੀ ਤਰਫੋਂ ਹੀ ਇਹ ਵਿਰੋਧ ਜਿਹੜਾ ਜੀ ਉਹ ਕਰਵਾਇਆ ਗਿਆ, ਵੀ ਸਰਕਾਰ ਜਿਹੜੀ ਆ ਆਪ ਸਿੱਧਾ ਜਵਾਬ ਦੇਣ ਦੀ ਬਜਾਏ ਪਾਵਰਕਾਮ ਤੋਂ ਜਿਹੜੀ ਆ ਜੀ ਇਹ ਗੱਲ ਅਖਵਾਉਣਾ ਚਾਹੁੰਦੀ ਹੈ ਕਿ ਸਾਡੇ ਇੱਥੇ ਪਰਮਾਣੂ ਬਿਜਲੀ ਦੀ ਜਿਹੜੀ ਆ ਜੀ ਉਹ ਜ਼ਰੂਰਤ ਨਹੀਂ ਹੈ। ਸਾਡੇ ਕੋਲੇ ਕੋਲਾ ਧੂੰਆਂ ਜਿਹੜਾ ਪੋਲਿਊਸ਼ਨ ਫੈਲਾਉਂਦਾ ਜੀ, ਉਹਦੀ ਬਿਜਲੀ ਬਥੇਰੀ ਹੈਗੀ। ਜੀ ਤੇ ਅੱਗੇ ਜੀ ਆਪਾਂ ਥੋੜ੍ਹੀ ਜਿਹੀ ਗੱਲ ਕਰੀਏ ਕਿ ਜਿਹੜੀ ਸ਼ਰਾਬ ਆ, ਠੇਕਿਆਂ ਦੀਆਂ ਗੱਲਾਂ ਆ, ਉਹ ਚੱਲਦੀਆਂ ਰਹਿੰਦੀਆਂ ਆ, ਤੇ ਲੋਕਾਂ ਦੇ ਵਿੱਚ ਬੇਸ਼ੱਕ ਜਿਹੜੀ ਜਾਗਰੂਕਤਾ ਆਉਂਦੀ ਜਾਂਦੀ ਆ, ਰੋਹ ਵੀ ਬਹੁਤ ਆ, ਪਰ ਫਿਰ ਵੀ ਉਸੇ ਤਰ੍ਹਾਂ ਕੰਮ ਚੱਲ ਰਿਹਾ।
ਜੀ ਜਾਗਰੂਕਤਾ ਜਿਹੜੀ ਹੈ ਜੀ, ਜੇ ਆਪਾਂ ਕੰਪੈਰੀਜ਼ਨ ਕਰੀਏ ਪਿਛਲੇ ਕੁਝ ਸਾਲਾਂ ਦੇ ਦੌਰਾਨ, ਲੋਕ ਉੱਠ ਤਾਂ ਰਹੇ ਨੇ ਜੀ। ਐਕਚੁਅਲੀ ਉੱਠਣ ਲਈ ਤੋਂ ਬਿਨਾਂ ਹੁਣ ਚਾਰਾ ਵੀ ਕੋਈ ਨਹੀਂ ਰਹਿ ਗਿਆ। ਜਦੋਂ ਜਿਹੜਾ ਮਰ ਰਿਹਾ ਹੋਵੇ ਫਿਰ ਓੜ ਪੋੜ ਤਾਂ ਕੋਈ ਨਾ ਕੋਈ ਕਰਦਾ ਹੀ ਹੈ ਨਾ ਜੀ। ਇਹ ਓੜ ਪੋੜ ਹੀ ਨੇ ਜਿਹੜੇ ਲੋਕ ਇਸ ਵੇਲੇ ਕਰ ਰਹੇ ਨੇ। ਸਰਕਾਰ ਦੇ ਵੱਲੋਂ ਸਰਕਾਰੀ ਇਸ਼ਤਿਹਾਰ ਜਿਹੜੇ ਦਿੱਤੇ ਜਾ ਰਹੇ ਨੇ ਉਹਦੇ ਵਿੱਚ ਇਹ ਕਿਹਾ ਜਾ ਰਿਹਾ ਜੀ ਕਿ ਨਸ਼ਾ ਵੇਚਣ ਵਾਲਿਆਂ ਦੇ ਸੰਬੰਧ ਵਿੱਚ ਜਿਹੜਾ ਜੀ ਜਾਣਕਾਰੀ ਦਿੱਤੀ ਜਾਵੇ, ਤੁਹਾਡਾ ਨਾਮ ਗੁਪਤ ਰੱਖਿਆ ਜਾਊਗਾ, ਇਨਾਮ ਜਿਹੜਾ ਜੀ ਉਹ ਦਿੱਤਾ ਜਾਊਗਾ। ਇਹ ਵੀ ਕਿਹਾ ਜਾ ਰਿਹਾ ਜੀ ਹੁਣ ਤੱਕ ਇਨਾਮ ਜਿਹੜੇ ਉਹ ਦਿੱਤੇ ਵੀ ਜਾ ਚੁੱਕੇ ਨੇ ਕੁਝ ਲੋਕਾਂ ਨੂੰ, ਜਿਨ੍ਹਾਂ ਦੀ ਗਿਣਤੀ ਵੀ ਉਹਦੇ ਵਿੱਚ ਦੱਸੀ ਜਾ ਰਹੀ ਹੈ। ਦੂਜੇ ਪਾਸੇ ਸਰਕਾਰ ਜਿਹੜੀ ਹੈ ਜੀ ਇਸ ਗੱਲ ਨੂੰ ਲੈ ਕੇ ਫਿਕਰਮੰਦ ਹੈ ਕਿ ਉਹਦਾ ਐਤਕੀ 500 ਕਰੋੜ ਰੁਪਈਆ ਉਹਨੂੰ ਘਾਟਾ ਪੈ ਗਿਆ ਠੇਕਿਆਂ 'ਚ। ਉਹਦੇ 500 ਕਰੋੜ ਰੁਪਈਆ ਹੋਰ ਵੱਧ ਜਿਹੜਾ ਉਹ ਆਉਣਾ ਸੀਗਾ। ਇਹਦਾ ਪੱਖ ਇਹ ਵੀ ਹੈ ਕਿ ਰਿਕਾਰਡ ਗਿਣਤੀ ਦੇ ਵਿੱਚ ਇਸ ਵਾਰੀ ਪੰਚਾਇਤਾਂ ਨੇ ਜਿਹੜਾ ਜੀ ਉਹ ਠੇਕਿਆਂ ਦਾ ਵਿਰੋਧ ਕੀਤਾ। ਇੰਨਾ ਕਦੀ ਠੇਕਿਆਂ ਦਾ ਵਿਰੋਧ ਨਹੀਂ ਹੋਇਆ ਜਿੰਨਾ ਇਸ ਵਾਰੀ ਪੰਚਾਇਤਾਂ ਦੇ ਵੱਲੋਂ ਕੀਤਾ ਗਿਆ। ਹੁਣ ਜਦੋਂ ਜਿੱਥੇ ਠੇਕੇ ਖੁੱਲ੍ਹ ਗਏ ਨੇ, ਕਿਉਂਕਿ ਨਵੇਂ ਜਦੋਂ ਠੇਕੇਦਾਰ ਆਉਂਦੇ ਨੇ ਫਿਰ ਨਵੀਆਂ ਥਾਵਾਂ ਦੇ ਉੱਤੇ ਖੋਲ੍ਹਦੇ ਨੇ, ਵੱਖ-ਵੱਖ ਥਾਵਾਂ ਦੇ ਉੱਤੇ ਪਿੰਡਾਂ ਦੇ ਵਿੱਚ ਜਿਹੜੇ ਠੇਕਿਆਂ ਦਾ ਵਿਰੋਧ ਪਿੰਡਾਂ ਵਾਲੇ ਕਰ ਰਹੇ ਨੇ, ਜਿਹਦੇ ਵਿੱਚ ਔਰਤਾਂ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਜੀ ਉਹ ਸ਼ਮੂਲੀਅਤ ਕਰ ਰਹੀਆਂ ਨੇ ਇਹਨਾਂ ਠੇਕਿਆਂ ਦਾ ਵਿਰੋਧ ਕਰਨ ਦੇ ਵਾਸਤੇ। ਇਹ ਠੇਕਿਆਂ ਦਾ ਵਿਰੋਧ ਜਿਹੜਾ ਜੀ ਉਸ ਟਾਈਮ ਦੇ ਉੱਤੇ ਹੋ ਰਿਹਾ ਜਦੋਂ ਕਿ ਇਲੈਕਸ਼ਨਾਂ ਦਾ ਵਰ੍ਹਾ। ਇਸ ਕਰਕੇ ਸਰਕਾਰ ਜਿਹੜੀ ਹੈ ਜੀ ਉਹ ਲੋਕਾਂ ਦੀ ਨਾਰਾਜ਼ਗੀ ਵੀ ਮੁੱਲ ਨਹੀਂ ਲੈ ਸਕਦੀ, ਤੁਸੀਂ ਇਹ ਕਹਿ ਲਓ। ਔਰ ਜਿੱਥੇ ਜਿੱਥੇ ਠੇਕਿਆਂ ਦਾ ਵਿਰੋਧ ਹੋ ਰਿਹਾ ਉੱਥੇ ਪੁਲਿਸ ਵਾਲਿਆਂ ਨੂੰ ਭੇਜ ਕੇ ਇਹ ਕਿਹਾ ਜਾ ਰਿਹਾ ਜੀ ਕਿ ਤੁਸੀਂ ਥੋੜ੍ਹੀ ਦੇਰ ਸ਼ਾਂਤ ਰਹੋ, ਇਹਦਾ ਕੋਈ ਨਾ ਕੋਈ ਅਸੀਂ ਹੱਲ ਜਿਹੜਾ ਜੀ ਉਹ ਕੱਢਾਂਗੇ। ਸਵਾਲ ਇਹ ਹੈ ਕਿ ਕਿੰਨੇ ਕੁ ਠੇਕਿਆਂ ਦਾ ਹੱਲ ਜਿਹੜਾ ਜੀ ਉਹ ਕੱਢਿਆ ਜਾਊਗਾ। ਹੁਣ ਪੈਰ ਦੇ ਉੱਤੇ ਤਾਂ ਜੀ ਠੇਕੇ ਨੇ ਜਿਹੜੇ ਖੁੱਲ੍ਹੇ ਹੋਏ। ਜੇ ਕਿ ਘਰ ਨੂੰ ਵੀ ਆਪਣੇ ਡਾਇਰੈਕਸ਼ਨ ਦਿੰਦਾ, ਅਤੇ ਜਿਵੇਂ ਬਾਹਰਲੇ ਮੁਲਕਾਂ 'ਚ GPS ਹੈ, ਇੱਥੇ TPS ਹੈ, ਠੇਕਾ ਪੋਜੀਸ਼ਨਿੰਗ ਸਰਵਿਸ, ਉਹ ਸਮਝਾਉਂਦਾ ਵੀ ਇਸ ਤਰੀਕੇ ਦੇ ਨਾਲ ਹੀ ਆ। ਜਦੋਂ ਪਿੰਡ 'ਚ ਆਏਗਾ ਪਹਿਲਾ ਠੇਕਾ ਛੱਡਦੀ, ਦੂਜੇ ਠੇਕੇ ਤੋਂ ਖੱਬੇ ਹੋ ਜੀ, ਅੱਗੇ 2 ਠੇਕੇ ਹੋਣਗੇ ਉਹ ਛੱਡਦੀ, ਪਹਿਲੇ ਠੇਕੇ ਤੋਂ ਸੱਜੇ ਹੋ ਕੇ ਦੂਜੇ ਠੇਕੇ ਦੇ ਨਾਲ ਵਾਲਾ ਘਰ ਆਪਣਾ ਜੀ। ਵਿਕਾਸ ਹੈ ਜੀ ਇਹ ਪੰਜਾਬ ਦਾ, ਇਸ ਦੇ ਸਿਰ 'ਤੇ ਵੋਟਾਂ ਮਿਲਣੀਆਂ ਆ, ਇਸ ਕਰਕੇ ਇਹ ਬਹੁਤ ਵਧੀਆ ਕੰਮ ਹੈ ਇਹਨਾਂ ਲਈ। ਅਤੇ ਅਖੀਰ ਵਿੱਚ ਅਜਨਾਮਾ ਕਿ ਇੱਕੋ ਮੁਲਕ ਦੇ ਅੰਦਰ ਹਨ ਕਈ ਮੱਤਾਂ, ਹਰ ਕੋਈ ਮੱਤ ਦੇ ਨਾਲ ਦਲੀਲ ਹੈ ਜੀ। ਇੱਕੋ ਮੁਲਕ ਦੇ ਅੰਦਰ ਹਨ ਕਈ ਮੱਤਾਂ, ਹਰ ਕੋਈ ਮੱਤ ਦੇ ਨਾਲ ਦਲੀਲ ਹੈ ਜੀ। ਕੋਈ ਕਹਿੰਦਾ ਤਿਰੰਗਾ ਤਾਂ ਲਾਵਣਾ ਨਹੀਂ, ਬਣ ਗਿਆ ਝੰਡੇ ਦਾ ਕੋਈ ਵਕੀਲ ਹੈ ਜੀ। ਭਾਰਤ ਮਾਤਾ ਦੀ ਆਖੇ ਕੋਈ ਜੈ ਆਖੋ, ਕੀਤੀ ਧਮਕੀਆਂ ਨਾਲ ਅਪੀਲ ਹੈ ਜੀ। ਸਿਰਫ ਲੋਕਾਂ ਦੇ ਮੂਹਰੇ ਕਈ ਲੜੀ ਜਾਂਦੇ, ਕੀਤੀ ਹੁੰਦੀ ਅਗਾਊਂ ਕੋਈ ਡੀਲ ਹੈ ਜੀ। ਭੋਲੇ ਲੋਕਾਂ ਨੂੰ ਕਦੀ ਨਹੀਂ ਸਮਝ ਆਉਂਦੀ, ਸੁਣ ਕੇ ਨਾਅਰਾ ਉਬਾਲੇ ਹਨ ਖਾਈ ਜਾਂਦੇ। ਭੋਲੇ ਲੋਕਾਂ ਨੂੰ ਕਦੀ ਨਹੀਂ ਸਮਝ ਆਉਂਦੀ, ਸੁਣ ਕੇ ਨਾਅਰਾ ਉਬਾਲੇ ਹਨ ਖਾਈ ਜਾਂਦੇ। ਇਸੇ ਚੱਕਰ ਵਿੱਚ ਬੀਤ ਗਏ ਸਾਲ 70, ਲੱਗ ਕੇ ਮਗਰ ਸ਼ਹੀਦੀ ਹਨ ਪਾਈ ਜਾਂਦੇ। ਜੀ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ, ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।